कि एक डॉक्टर ने मैंने सवाल किया कि जी तीन चीज़ां तुसीं जान साहब जिहड़ियां कह रहे हो छड्डण वास्ते, यानी चीनी छड्ड दो, चावल छड्ड दो, गंदम छड्ड दो तो शुगर अपने आप ठीक हो जाए। मैं उन्होंने आंसर किया कि उर्दू च उन्होंने लबलबा कहते हैं, एक बॉडी पार्ट से साडा, और अंग्रेजी च उन्होंने पैंक्रियास कहते हैं। जिस वक्त वो काम करना छड्ड दिंदा है तो इसदा मतलब है कि इंसुलिन बननी बंद हो जाती है, या बंद हो जाती है या घट हो जाती है। जब इंसुलिन घट जाती है फिर साडा जिहड़े खून के अंदर शुगर लेवल होंदा है वो इंक्रीज होंदा है। ये दोवें इंज समझ लो कि डायरेक्टली एक दूजे नाल लिंक रखते हैं। अगर एक चीज बढ़ेगी तो दूजी घटेगी, दूजी बढ़ेगी तो एक घट जाएगी। हुण इंसुलिन ले लो, टैबलेट ले लो, कोई भी मेडिसिनल फॉर्म है ना, वो तुहाडे बॉडी ऑर्गन्स नू रिपेयर नहीं करती, तुहाडे डीएनए नू रिपेयर नहीं करती, तुहाडे मॉलिक्यूल्स नू रिपेयर नहीं करती, आइटम दी बाइंडिंग नहीं करती। वो की करती है? वो करती है वे कि सिर्फ और सिर्फ तुहाडे जिस्म दे अंदर जिहड़ा 7 तो 8 लीटर फ्यूल है, ब्लड है, ਉਹਨੂੰ ਕੀ ਕਰਦੀ ਹੈ? ਉਹਦਾ ਲੈਵਲ ਘਟਾ ਦਿੰਦੀ ਹੈ ਬਸ, ਹੋਰ ਕੁਝ ਨਹੀਂ ਕਰਦੀ ਹੈ। ਉਹ ਇੰਜ ਸਮਝ ਲਓ ਕਿ ਜਿਸ ਦਿਨ ਤੁਸੀਂ ਇਨਸੂਲਿਨ ਲਗਾ ਲੋਗੇ ਵੈਲ ਐਂਡ ਗੁੱਡ, ਨਹੀਂ ਲਗਾਓਗੇ ਬਸ ਉਹੀ ਹਾਲਾਤ ਹੈ। ਪੇਸ਼ੈਂਟ ਹੁੰਦੇ ਨੇ ਥੈਲੇਸੀਮੀਆ ਦੇ। ਥੈਲੇਸੀਮੀਆ ਇੱਕ ਐਸੀ ਮਰਜ਼ ਹੈ ਜਿਹੜੀ ਪੇਰੈਂਟਸ ਤੋਂ ਇਨਹੈਰਿਟ ਹੁੰਦੀ ਹੈ। ਉਹ ਮਤਲਬ ਬੱਚੇ, ਮਾਂ ਨੂੰ ਫਰਜ਼ ਕਰੋ ਥੈਲੇਸੀਮੀਆ ਹੈ ਮਾਈਨਰ, ਪਿਓ ਨੂੰ ਵੀ ਥੈਲੇਸੀਮੀਆ ਮਾਈਨਰ ਹੈ। ਉਹ ਜਾ ਕੇ ਜਦੋਂ ਕ੍ਰਾਸ ਹੁੰਦੇ ਨੇ, ਮਾਂ ਔਰ ਬਾਪ ਮਿਲਦੇ ਨੇ, तो ਜਿਹੜਾ ਬੱਚਾ ਹੈ ਉਹ ਮੇਜਰ ਥੈਲੇਸੀਮੀਆ ਚ ਚਲਾ ਜਾਂਦਾ ਹੈ। ਉਹਦਾ ਜਿਹੜਾ ਬੋਨ ਮੈਰੋ ਹੈ, ਸਾਡੀ ਰੀੜ ਦੀ ਹੱਡੀ ਹੈ ਨਾ, ਇਹ ਫਿਰ ਖੂਨ ਨਹੀਂ ਬਣਾਉਂਦੀ। ਜਦ ਖੂਨ ਨਹੀਂ ਬਣਦਾ ਤੇ ਜ਼ਾਹਿਰ ਹੈ ਕਿਉਂਕਿ ਹਰ ਸਾਡੇ ਜਿਸਮ ਦਾ ਇੱਕ ਹਿੱਸਾ ਖੂਨ, ਉਹਦੇ ਚ ਪਲੇਟਲੈਟਸ ਨੇ, ਉਹਦੇ ਚ ਵਾਈਟ ਸੈਲਸ ਨੇ, ਉਹਦੇ ਚ ਰੈਡ ਸੈਲਸ ਨੇ। अगर रेड सैल्स नहीं बनते पे तो यदा मतलब है एक सैल जड़ा बनता नवा, वो 3 महीने मैक्सिमम जिंदा रहता है। उसके बाद वो जिसम दे विचों बाहर निकल जाता है, फ्लूड के जरिए, तुहाडे खून ओदे यूरिन के जरिए, या मतलब स्टूल के जरिए, पखाने के जरिए। जिनी देर तक ब्लड नहीं बनना उन्नी देर तक करो काम। ओदा मतलब कहने का मतलब है कि वो सर्वाइव नहीं कर सकता। इंज ही साडा पैंक्रियास है। अगर ते खुद ये जनरेट करता रहता तो साडी शुगर हुंदी नहीं। हुण ਇਹ ਜਿਹੜੇ ਸਾਡੇ ਅਸੀਂ ਆਨੇ ਹੁਣ ਬੈਕ ਟੂ ਆਪਣੀ ਜਿਹੜੀ ਪ੍ਰੋਡਕਟ ਹੈ ਉਹਦੇ ਉੱਤੇ, ਯਾਨੀ ਕਿ ਵਾਈਟਲ ਆਰਗੈਨਿਕ ਫਲੋਰ ਜਾਂ ਨਾਮਿਆਤੀ ਆਟਾ, ਇਹਦੇ ਚ ਤਕਰੀਬਨ 13 ਆਈਟਮਾਂ ਨੇ। ਤਕਰੀਬਨ ਨਹੀਂ, ਸ਼ੋਰ 13 ਆਈਟਮਾਂ ਨੇ, ਜਿਨ੍ਹਾਂ ਚ ਤੁਸੀਂ ਪੜ੍ਹ ਸਕਦੇ ਹੋ ਕਿ ਕੀ ਹੈ। ਇੱਕ ਜਿਹੜੀ ਆਈਟਮ ਹੈ ਉਹ ਇੱਕ ਨਾਲੋਂ ਵੱਧ ਹੈ, ਉਹ ਦੂਸਰੇ ਨਾਲੋਂ ਵੱਧ ਹੈ। ਕਿਨਵਾ ਹੈ ਸੁਪਰ ਫੂਡ ਹੈ, ਉਹਦੇ ਚ ਗਲੂਟਨ ਕੋਈ ਨਹੀਂ। ਅਮਾਈਨੋ ਐਸਿਡਸ ਨੇ, ਉਹਨਾਂ ਤੇ ਅਸੀਂ ਬਾਅਦ ਚ ਗੱਲ ਕਰਨੇ ਆ। ਪ੍ਰੋਟੀਨਸ ਨੇ, ਇਹ ਉਹ ਚੀਜ਼ਾਂ ਨੇ। ਅਮਾਈਨੋ ਐਸਿਡਸ 20 ਤਰ੍ਹਾਂ ਦੇ ਅਮਾਈਨੋ ਐਸਿਡਸ ਨੇ, ਜਿਨ੍ਹਾਂ ਚੋਂ 11 ਜਿਹੜੇ ਨੇ ਉਹ ਨੌਨ ਐਸੈਂਸ਼ੀਅਲ ਨੇ, 9 ਜਿਹੜੇ ਨੇ ਐਸੈਂਸ਼ੀਅਲਸ ਨੇ। ਐਸੈਂਸ਼ੀਅਲ ਸਾਡੀ ਬੋਡੀ ਖੁਦ ਨਹੀਂ ਪ੍ਰੋਡਿਊਸ ਕਰਦੀ, ਉਹ ਸਾਨੂੰ ਕੀ ਕਰਨਾ ਪੈਂਦਾ ਹੈ? ਮੁxtਲਿਫ ਖਾਣਿਆਂ ਤੋਂ, ਮੁxtਲਿਫ ਡਰਿੰਕਸ ਤੋਂ ਸਾਨੂੰ ਲੈਣੇ ਪੈਂਦੇ ਨੇ। ਹੁਣ ਅਮਾਈਨੋ ਐਸਿਡਸ ਜਿਹੜਾ ਹੈ ਉਹ ਸਾਡੀ ਬੋਡੀ ਦੇ ਜਿਹੜੇ ਐਟਮਸ ਨੇ ਨਾ, ਉਹਨਾਂ ਨੂੰ ਜੀ ਬਾਈਂਡ ਕਰਦਾ ਹੈ। ਐਂਜ ਸਮਝ ਲਓ ਕਿ ਜਿਵੇਂ ਇੱਕ ਚੇਨ ਹੁੰਦੀ ਹੈ, ਮਤਲਬ ਉਹਦੀ 100 ਘੁਰੀ ਦੀ ਚੇਨ ਹੈ, ਔਰ ਸ਼ੂਗਰ ਕੀ ਕਰਦੀ ਹੈ? ਉਹਦੇ ਵਿੱਚੋਂ ਇੱਕ ਇੱਕ ਘੁਰੀ ਘਟਾਉਂਦੀ ਰਹਿੰਦੀ ਹੈ। ਉਹ ਇੱਕ ਦਿਨ ਆਏਗਾ ਕਿ ਚੇਨ ਜਿਹੜੀ ਹੈ ਨਾ ਉਹ ਖਤਮ ਹੋ ਜਾਏਗੀ। ਹੁਣ ਜਿਹੜਾ ਸਾਡਾ ਆਟਾ ਹੈ, ਇਹ ਸਾਨੂੰ ਅਮਾਈਨੋ ਐਸਿਡ ਵੀ ਪ੍ਰੋਵਾਈਡ ਕਰ ਰਿਹਾ, ਇਹ ਸਾਨੂੰ ਪ੍ਰੋਟੀਨ ਵੀ ਦੇ ਰਿਹਾ, ਇਹ ਸਾਨੂੰ ਫਾਈਬਰ ਵੀ ਦੇ ਰਿਹਾ। ਉਹ ਸਾਰੀਆਂ ਐਸੈਂਸ਼ੀਅਲ ਆਈਟਮਾਂ ਸਾਨੂੰ ਬਾਹਰੋਂ ਮਿਲਦੀਆਂ ਨੇ ਪਈਆਂ, ਜਿਹੜੀਆਂ ਅਸੀਂ ਇੱਕ ਵਕਤ ਦੇ ਖਾਣੇ 'ਚ ਨਹੀਂ ਲੈ ਸਕਦੇ। ਹੁਣ ਫਰਜ਼ ਕਰੋ ਕੋਈ ਪਾਲਕ ਬਣਾ ਲੈਂਦਾ, ਠੀਕ ਹੈ, ਉਹਨੂੰ ਆਇਰਨ ਤੇ ਲੱਭ ਜਾਂਦਾ, ਲੇਕਿਨ ਬਕਾਇਆ ਉਹਨੂੰ ਆਈਟਮਾਂ ਜਿਹੜੀਆਂ ਕਿ ਦਾਲਾਂ 'ਚ ਨੇ ਉਹ ਨਹੀਂ ਲੱਭਦੀਆਂ। ਹੁਣ ਕੋਈ ਗੋਸ਼ਤ ਖਾ ਲੈਂਦਾ, ਉਹਦੇ 'ਚ ਉਹਨੂੰ ਪ੍ਰੋਟੀਨ ਮੈਕਸਿਮਮ ਮਿਲ ਜਾਂਦੀ ਹੈ, ਲੇਕਿਨ ਉਹਦੇ 'ਚ ਅਮਾਈਨੋ ਐਸਿਡਸ ਨਹੀਂ ਮਿਲਦੇ।
ਹੁਣ ਫਰੂਟਸ ਕੋਈ ਖਾ ਲੈਂਦਾ ਹੈ, ਉਹਦੇ ਚ ਉਹਨੂੰ ਜਨਾਬੇ ਵਾਲੀ ਵਿਟਾਮਿਨਸ ਤੇ ਬਹੁਤ ਮਿਕਦਾਰ ਚ ਮਿਲ ਜਾਣਗੇ, ਮਿਨਰਲਸ ਨਹੀਂ ਮਿਲਣਗੇ ਉਹਦੇ ਚ ਉਹਨੂੰ, ਮਤਲਬ ਕਿਸੇ ਨਾ ਕਿਸੇ ਚੀਜ਼ ਦੇ ਅੰਦਰ ਕੋਈ ਨਾ ਕੋਈ ਚੀਜ਼ ਤੇ ਵਾਫਰ ਹੁੰਦੀ ਹੈ, ਲੇਕਿਨ ਉਹਦੇ ਅਗੇਂਸਟ ਦੂਜੀਆਂ ਚੀਜ਼ਾਂ ਨਹੀਂ ਹੁੰਦੀਆਂ ਜਿਹੜੀਆਂ ਸਾਨੂੰ ਜ਼ਰੂਰਤ ਨੇ। ਇਹ 13 ਆਈਟਮਾਂ ਦੀਆਂ ਜਿਹੜੀ ਤੁਹਾਡੇ ਕੋਲ ਸਾਡਾ ਲਿਟਰੇਚਰ ਪਿਆ ਹੈ, ਇਹਦੇ ਵਿੱਚ 13 ਆਈਟਮਾਂ ਨੇ ਔਰ ਇਹ ਕੰਪਲੀਟ ਇੰਜ ਸਮਝ ਲਓ ਕਿ ਇਨਸਾਨ ਦੀ ਗ਼ਿਜ਼ਾ ਹੈ। ਇਹਨੂੰ 10-12 ਸਾਲ ਦੇ ਬੱਚੇ ਤੋਂ ਸ਼ੁਰੂ ਕਰ ਲਓ, ਹਾਮਲਾ ਔਰਤ ਖਾਂਦੀ ਹੈ, ਤੇ ਇਹਦੇ ਚ ਤੁਸੀਂ ਸਾਰੇ ਹੁਣ ਸਾਰੀ ਸ਼ਾਦੀशुदा ਜਦੋਂ ਬੱਚਾ ਹੁੰਦਾ ਨਾ, ਤੇ ਲੇਡੀ ਡਾਕਟਰ ਜਿਹੜੀ ਗਾਇਨੀ ਵਾਲੀ ਹੁੰਦੀ ਹੈ ਨਾ, ਫੋਲਿਕ ਐਸਿਡ ਲਿਖ ਕੇ ਦਿੰਦੀ ਹੈ ਉਹਨਾਂ ਔਰਤਾਂ ਨੂੰ। ਫੋਲਿਕ ਐਸਿਡ ਕੀ ਕੰਮ ਕਰਦੀ ਹੈ ਕਿ ਸਾਡਾ ਜਿਹੜਾ ਦਿਮਾਗ ਹੈ ਉਹਦੀ ਗਰੋਥ ਬਿਹਤਰ ਕਰਦੀ ਹੈ, ਉਹ ਬਹੁਤ ਜ਼ਰੂਰੀ ਹੈ।